ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਸ ਤਰ੍ਹਾਂ ਆਪਾਂ ਕਾਫੀ ਦਿਨਾਂ ਤੋਂ ਡਿਸਕਸ ਕਰਦੇ ਆ ਰਹੇ ਹਾਂ, ਜੀ। ਕੈਲੀਫੋਰਨੀਆ ਦੇ ਵਿੱਚ ਮੱਡ, ਮੋਲਡ ਤੇ ਡਿਸਟਰਕਸ਼ਨ, ਜੀ। ਇਹਦੇ ਕਰਕੇ ਜਿਹੜੇ ਕੈਲੀਫੋਰਨੀਆ ਦੇ ਬਿਜ਼ਨੈਸਸ ਆ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈਗਾ ਆ। ਕੈਪੀਟੋਲਾ ਜੋ ਸੈਂਟਾ ਕਰੂਜ਼ ਕਾਉਂਟੀ ਦਾ ਟਾਊਨ ਆ, ਉੱਥੇ ਬਹੁਤ ਜ਼ਿਆਦਾ ਨੁਕਸਾਨ ਬਿਜ਼ਨੈਸਸ ਦਾ ਹੋਇਆ ਕਿਉਂਕਿ ਸਮੁੰਦਰ ਦੇ ਲਾਗੇ ਆ ਤੇ ਉੱਥੇ ਇੰਨੀਆਂ ਤੇਜ਼ ਹਵਾਵਾਂ ਦੇ ਨਾਲ ਜੋ ਸਮੁੰਦਰ ਦੀਆਂ ਲਹਿਰਾਂ ਇੰਨੀਆਂ ਉੱਚੀਆਂ ਆਈਆਂ ਤੇ ਜੋ ਬਿਜ਼ਨਸ ਸੀ ਉਹਨਾਂ ਦੇ ਵਿੱਚ ਪਾਣੀ ਵੜ ਗਿਆ ਤੇ ਬਹੁਤ ਜ਼ਿਆਦਾ ਜੋ ਨੁਕਸਾਨ ਹੋਇਆ ਹੈਗਾ ਆ। ਇਸ ਤੋਂ ਬਿਨਾਂ ਫਲੱਡਿੰਗ, ਮਡ ਸਲਾਈਡਸ, ਇਹ ਬਹੁਤ ਕੁਛ ਹੋਇਆ। ਵੈਸਟ ਕੋਸਟ ਦੇ ਵਿੱਚ 400 ਤੋਂ ਲੈ ਕੇ 600% ਜੀ। ਜ਼ਿਆਦਾ ਜਿਹੜੀ ਆ ਉਹ ਅਬਵ ਐਵਰੇਜ ਜਿਹੜਾ ਆ ਮੀਂਹ ਪਿਆ ਹੈਗਾ ਆ। ਟਿਪੀਕਲੀ ਕਹਿੰਦੇ ਭਈ ਜਿਹੜਾ ਸਨੀ ਦਿਨ ਹੁੰਦਾ ਆ ਕੈਲੀਫੋਰਨੀਆ ਦੇ ਵਿੱਚ, ਕੈਪੀਟੋਲਾ ਦੇ ਪੀਅਰਸ ਜੋ ਆ 900 ਫੁੱਟ ਲੰਮੇ ਹੈਗੇ ਆ, ਉਹਨਾਂ ਦੇ ਉੱਤੇ ਲੋਕ ਘੁੰਮਦੇ ਫਿਰਦੇ ਆ, ਰੈਸਟੋਰੈਂਟ ਵੀ ਬਣੇ ਉਹ ਖਾਂਦੇ ਆ, ਪਰ ਉਹ ਹੁਣ ਸਾਰੇ ਟੁੱਟ ਗਏ ਬਹੁਤ ਬੁਰੀ ਤਰ੍ਹਾਂ। ਉਹ ਸਮੁੰਦਰ ਦੀਆਂ ਜਿਹੜੀਆਂ ਛੱਲਾਂ ਇੰਨੀਆਂ ਸਟਰੋਂਗ ਆਈਆਂ ਉਹਦੇ ਵਿੱਚ ਟੁੱਟ ਗਏ ਹੈਗੇ ਆ। ਨਾਰਦਰਨ ਤੇ ਸੈਂਟਰਲ ਕੈਲੀਫੋਰਨੀਆ, ਸੈਕਰਾਮੈਂਟੋ, ਨਾਰਥਵੇ, ਰੈਡਿੰਗ, ਇਹ ਸਾਰੇ ਏਰੀਏ ਦੇ ਵਿੱਚ ਬਿਜ਼ਨੈਸਸ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਆ। ਕਈ ਬਿਜ਼ਨੈਸਸ ਦੇ ਵਿੱਚ ਪਾਣੀ ਚਲ ਗਿਆ, ਕਈ ਬਿਜ਼ਨੈਸਸ ਨੂੰ ਹਜੇ ਵੀ 10-10 ਦਿਨ ਹੋ ਗਏ ਉਹਨਾਂ ਦੀ ਬਿਜਲੀ ਨਹੀਂ ਆਈ, ਜੀ। ਉਹ ਖੋਲ ਨਹੀਂ ਸਕਦੇ ਹੈਗੇ। ਸੋ ਨੁਕਸਾਨ ਓਵਰਆਲ ਬਹੁਤ ਜ਼ਿਆਦਾ ਹੋਇਆ। ਤੇ ਜੇ ਕੈਲੀਫੋਰਨੀਆ 'ਚ ਦੇਖਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਵਾਈਨਰੀਜ਼ ਵੀ ਬਹੁਤ ਜ਼ਿਆਦਾ ਹੈਗੀਆਂ ਆ। ਜੀ। ਜੀ। ਸੈਨ ਲੂਇਸ ਵਿਸਵੋ ਦੇ ਲਾਗੇ, ਇੱਧਰ ਨਵਾਡਾ ਦੇ ਲਾਗੇ ਜਿਹੜੀਆਂ ਵਾਈਨਰੀਜ਼ ਆ ਉਹ ਸਮਹਾਉ ਬਚ ਗਈਆਂ, ਉਹਨਾਂ ਦੇ ਉੱਤੇ ਇੰਨਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈਗਾ। ਜੀ। ਤੇ ਇਸੇ ਤਰ੍ਹਾਂ ਜੇ ਗੱਲ ਕਰਦੇ ਜਾਈਏ, ਹੁਣ ਜਿਹੜਾ ਨਵਾਂ ਸਟਾਰਮ ਆ ਹੂੰ। ਉਹ ਆ ਰਿਹਾ ਆ, ਅੱਜ ਆਲਰੇਡੀ ਉਹ ਸਟਾਰਟ ਹੋ ਗਿਆ ਆ। ਜੀ। ਸੋ ਸੈਚਰਡੇ ਸੰਡੇ ਕਾਫੀ ਜ਼ਿਆਦਾ ਜਿਹੜਾ ਮੀਂਹ ਪਊਗਾ। ਸੋ ਇਹ ਵੀ ਬਹੁਤ ਵੱਡਾ ਇੰਪੈਕਟ ਕਰਨ ਜਾ ਰਿਹਾ ਇਸ ਵੀਕਐਂਡ ਦੇ ਵਿੱਚ, ਜੋ ਨਵਾਂ ਸਟਾਰਮ ਆ ਰਿਹਾ ਹੈਗਾ। ਤੇ ਆਲਰੇਡੀ ਸਾਡੇ ਬੇ ਏਰੀਏ ਦੇ ਵਿੱਚ ਤਾਂ ਬਹੁਤ ਜ਼ਿਆਦਾ ਮੀਂਹ ਸ਼ੁਰੂ ਹੋਇਆ ਤੇ ਕੱਲ ਨੂੰ ਸਾਰੇ ਹੀ ਸੈਂਟਰਲ ਕੈਲੀਫੋਰਨੀਆ, ਬੇ ਏਰੀਆ, ਸੈਕਰਾਮੈਂਟੋ ਤੇ ਮੀਂਹ ਕਾਫੀ ਭਾਰੀ ਮਾਤਰਾ ਦੇ ਵਿੱਚ ਪਊਗਾ। ਜੀ। ਸੋ ਫਲੱਡਿੰਗ ਬਹੁਤ ਸਾਰੇ ਏਰੀਏ ਦੇ ਵਿੱਚ ਜੋ ਫਲੱਡਿੰਗ ਦੇ ਸੰਬੰਧ ਦੇ ਵਿੱਚ ਵਾਰਨਿੰਗ ਇਸ਼ੂ ਕੀਤੀ ਹੋਈ ਹੈਗੀ ਆ। ਜੀ। ਜੀ। ਇਸੇ ਬਾਬਤ ਹੀ ਆਪਾਂ ਇੱਕ ਹੋਰ ਚਰਚਾ ਕਰਦੇ ਚਲੀਏ। ਵਾਸ਼ਿੰਗਟਨ ਪੋਸਟ ਦੀ ਇੱਕ ਆਰਟੀਕਲ ਆ, ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਬੇਸ਼ੱਕ ਸੈਂਟਾ ਬਾਰਬਰਾ ਦੇ ਵਿੱਚ ਇਵੈਕੂਏਸ਼ਨਸ ਕਰਨੀਆਂ ਪਈਆਂ, ਭਾਰੀ ਮੀਂਹ ਪਿਆ, ਕਈ ਥਾਈਂ ਫਲੱਡਿੰਗ ਹੋਈ, ਕਈ ਥਾਈਂ ਰੋਡ ਕਲੋਜ਼ ਹੋਈਆਂ, ਕਈ ਥਾਈਂ ਆਊਟੇਜ ਹੋਇਆ, ਪਾਵਰ ਆਊਟੇਜਸ ਹੋਈਆਂ, ਪਰ ਇਹ ਕਹਿੰਦੇ ਕਿ ਬੇਸ਼ੱਕ ਇੰਨਾ ਕੁਛ ਹੋਇਆ, ਪਰ ਫਿਰ ਵੀ ਕੈਲੀਫੋਰਨੀਆ ਦਾ ਇੱਕ ਵੱਡਾ ਹਿੱਸਾ ਇਹ ਜਿਹਾ ਜਿਹੜਾ ਜਿਹਨੂੰ ਸੋਕੇ ਤੋਂ ਰਾਹਤ ਨਹੀਂ ਮਿਲਣ ਦੀ ਹਲੇ ਵੀ ਸੰਭਾਵਨਾ, ਜਿਹੜਾ ਸੋਕਾ ਪਿਛਲੇ 3 ਸਾਲਾਂ ਤੋਂ ਸ਼ੁਰੂ ਹੋਇਆ। ਨਾਲ ਹੀ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਹੈ, ਉਹ ਕਹਿੰਦੇ ਕਿ ਦਸੰਬਰ 26 ਤੋਂ ਬਾਅਦ ਬੇਸ਼ੱਕ ਵੀਕ ਆਫਟਰ ਵੀਕ ਕੈਲੀਫੋਰਨੀਆ ਨੇ ਐਟਮੋਸਫੇਰਿਕ ਰਿਵਰਸ ਦੇਖੇ ਨੇ, ਪਰ ਤੇ ਹੁਣ ਤੱਕ ਕਈ ਇਲਾਕੇ ਆ ਜਿੱਥੇ 8.61 ਇੰਚ ਜਿਹੜੀ ਆ ਉਹ ਰੇਨ ਵਰਖਾ ਮੀਂਹ ਪੈ ਚੁੱਕਿਆ। ਪਰ ਫਿਰ ਵੀ ਹਲੇ ਤੱਕ ਜਿਹੜੀਆਂ ਕੁਛ ਕੁ ਇਲਾਕਿਆਂ ਨੂੰ ਛੱਡ ਕੇ ਜਿਹੜੇ ਬਾਕੀ ਇਲਾਕੇ ਨੇ ਕੈਲੀਫੋਰਨੀਆ ਦਾ ਵੱਡਾ ਹਿੱਸਾ, ਉਹਦੇ 'ਚ ਪਾਣੀ ਦੀ ਸਥਿਤੀ ਜਿਹੜੀ ਜਿਉਂ ਦੀ ਤਿਉਂ ਆ। ਇੰਨਾ ਜ਼ਰੂਰ ਹੈ ਕਿ ਕਈ ਸਟੇਟ ਦੇ ਹਿੱਸੇ ਹੈ ਜਿਹਨੇ ਜਿਵੇਂ ਸੇਰਾ ਮਾਊਂਟੇਨ ਦਾ ਜ਼ਿਕਰ ਕੀਤਾ, ਉੱਥੇ ਸਨੋ ਪੈਕ ਕਾਫੀ ਵਧੀਆ, ਤੇ ਉਹ ਕਹਿੰਦੇ ਕਿ ਫਿਰ ਵੀ ਪਰ ਇੰਨੀ ਕੁ ਮੀਂਹ ਇੰਨਾ ਕੁ ਨਹੀਂ ਪਿਆ ਹਜੇ। ਕਈ ਵੀ ਹਿੱਸੇ ਹੈ ਜਿਹੇ ਨੇ ਜਿੱਥੇ ਸੋਕੇ ਦੀ ਸਥਿਤੀ ਜਿਹੜੀ ਆ ਉਹ ਪਹਿਲਾਂ ਨਾਲੋਂ ਬਿਹਤਰ ਹੋਈ ਹੋਵੇ। ਨਾਲ ਇਹ ਵੀ ਹੈ, ਕਹਿੰਦੇ ਕਿ ਇੱਥੋਂ ਤੱਕ ਕਿ 6 ਐਟਮੋਸਫੇਰਿਕ ਰਿਵਰ ਯਾਨੀ ਕਿ 6 ਜਿਹੜੇ ਰਿਵਰ ਨੇ ਐਟਮੋਸਫੇਰਿਕ ਰਿਵਰ, ਉਹਨਾਂ ਨੂੰ ਕੈਲੀਫੋਰਨੀਆ ਦੇਖ ਚੁੱਕਿਆ, ਪਰ ਫਿਰ ਵੀ ਹਲੇ ਬਹੁਤ ਸਾਰਾ ਹਿੱਸਾ ਸੋਕੇ ਤੋਂ ਪੀੜਤ ਹੈ। ਜੇ ਉਹ ਇਲਾਕਿਆਂ ਦੀ ਗੱਲ ਕਰਦੇ ਨੇ ਤਾਂ ਹਾਲੇ ਤੱਕ ਉਹ ਕਹਿੰਦੇ ਉਮੀਦ ਇਹੀ ਕੀਤੀ ਜਾ ਰਹੀ ਹੈ ਕਿ ਜਿਹੜਾ ਹੁਣ ਐਟਮੋਸਫੀਰਿਕ ਰਿਵਾ ਆਵੇਗਾ ਤੇ ਉਹ ਸ਼ਾਇਦ ਰਾਹਤ ਜਿਹੜੀ ਹੈ ਉਹ ਦੇ ਸਕਦਾ ਹੈ। ਜੇਕਰ 2021-22 ਦੇ ਰੇਨੀ ਸੀਜ਼ਨ ਦੇ ਨਾਲ ਇਹਨੂੰ ਕੰਪੇਅਰ ਕਰੀਏ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਪਿਛਲਾ ਜਿਹੜਾ ਰਿਵਰ ਸੀ ਉਹ ਇੰਨਾ ਪ੍ਰਭਾਵੀ ਨਹੀਂ ਸੀ, ਪਰ ਇੱਥੇ ਉਹਨਾਂ ਨੇ ਕੁਛ ਗ੍ਰਾਫ ਵੀ ਦਿੱਤੇ ਨੇ ਤੇ ਕੁਛ ਆંકੜੇ ਵੀ ਦਿੱਤੇ ਨੇ ਕਿ ਜਿਹੜੀ ਜ਼ਿਆਦਾ ਜਿਹੜੇ ਇਲਾਕੇ ਪ੍ਰਭਾਵਿਤ ਹੋਏ ਨੇ ਸੈਕਰਾਮੈਂਟੋ ਜਾਂ ਹੋਰ, ਉੱਥੇ ਤਾਂ ਪਾਣੀ ਇੱਕਦਮ ਰਿੜ ਗਿਆ,
ਪਰ ਬਹੁਤ ਇਲਾਕੇ ਹੈ ਜਿਨ੍ਹਾਂ ਨੂੰ ਹਜੇ ਰਾਹਤ ਦੀ ਉਮੀਦ ਹੈ। ਸੋ ਉਹ ਕਹਿੰਦੇ ਕਿ ਇੱਕ ਇੰਬੈਲੈਂਸ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਇੱਕ ਪਾਸੇ ਸੋਕਾ, ਦੂਜੇ ਪਾਸੇ ਹੜ੍ਹ। ਇਹੋ ਜਿਹੀ ਸਥਿਤੀ ਦੇ ਵਿੱਚੋਂ ਕੈਲੀਫੋਰਨੀਆ ਜਿਹੜਾ ਉਹ ਲੰਘ ਰਿਹਾ। ਸੋ ਉਮੀਦ ਇਹੀ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਜਿਹੜੇ ਐਟਮੋਸਫੀਅਰਿਕ ਰੀਵਰ ਹੋਣਗੇ ਉਹ ਸ਼ਾਇਦ ਸੋਕੇ ਵਾਲੀ ਸਥਿਤੀ ਤੋਂ ਥੋੜ੍ਹੀ ਜਿਹੀ ਕੈਲੀਫੋਰਨੀਆ ਨੂੰ ਨਿਜਾਤ ਦਿਵਾਉਣਗੇ। ਜੀ।